ਪੰਜਾਬ ਸਰਕਾਰ ਦਾ ਇਹ ਪੱਖ ਸੀ ਕਿ ਹਵਾਰਾ ਸਾਹਿਬ ਨੂੰ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕੀਤੇ ਜਾਣਾ ਚਾਹੀਦਾ, ਪਰ ਦੂਜੇ ਪਾਸੇ ਮੁੱਖ ਮੰਤਰੀ ਦੀ ਰਾਜਪਾਲ ਨੂੰ ਚਿੱਠੀ, ਇਹ ਕੋਈ ਪੋਲੀਟੀਕਲ ਵੈਂਡੈਟਾ ਤਾਂ ਨਹੀਂ ਕੀਤਾ ਜਾ ਰਿਹਾ ਜੀ? ਉਹਨਾਂ ਦੀ ਮਾਤਾ ਜੀ 9 ਮਹੀਨੇ ਤੋਂ ਬੈੱਡ ਤੇ ਪਏ ਆ, ਆਖਰੀ ਜੀਵਨ ਮੌਤ ਦੀ ਲੜਾਈ ਲੜ ਰਹੇ ਆ। ਉਹਨੂੰ ਮਿਲਣ ਵਾਸਤੇ ਅਸੀਂ ਚਾਰਾਜੋਈ ਕਰੀ ਹੈ, ਹਾਈ ਕੋਰਟ ਵੀ ਗਏ ਹੈ। ਭਾਈ ਪਰਮਜੀਤ ਸਿੰਘ ਭਿਓਰਾ ਦੀ ਤਕਰੀਬਨ 8 ਮਹੀਨਿਆਂ ਤੋਂ ਉਹਨਾਂ ਦੀ ਪਰੋਲ ਪਟਿਆਲਾ ਐਸਐਸਪੀ ਕੋਲ ਪੈਂਡਿੰਗ ਪਈ ਹੈ। ਇਕੱਲਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਜਾਂ ਜਿਹੜੇ ਮੰਤਰੀ ਨੁਮਾਇੰਦੇ ਨੇ ਉਹਨਾਂ ਦੇ ਨਾਲ ਹੀ ਗੱਲ ਹੋਈ ਹੈ, ਜਾਂ ਫਿਰ ਸੈਂਟਰ ਸਰਕਾਰ ਦੇ ਵੀ ਕਿਸੇ ਨੁਮਾਇੰਦੇ ਨਾਲ, ਅਧਿਕਾਰੀ ਨਾਲ ਕੋਈ ਗੱਲਬਾਤ ਚੱਲ ਸਕੀ ਹੈ? 14 ਨਵੰਬਰ ਨੂੰ ਅਸੀਂ ਇੱਕ ਕਾਲ ਦਿੱਤੀ ਸੀ ਪਿਛਲੇ ਸਾਲ ਦਿੱਲੀ ਜਾਣ ਦੀ। ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ। ਉੱਥੇ ਸੈਂਟਰ ਗਵਰਨਮੈਂਟ ਦਾ ਜੁਆਇੰਟ ਸੈਕਟਰੀ ਆਇਆ, ਜਿਹਦੇ ਨਾਲ ਸਾਡੀ ਖੁੱਲ੍ਹ ਕੇ ਗੱਲ ਹੋਈ ਆ। ਅਸੀਂ ਆਪਣਾ ਭਵਿੱਖ ਦੱਸਿਆ ਉਹਨਾਂ ਨੂੰ। ਉਹਨਾਂ ਨੇ ਉਸ ਟਾਈਮ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਜਿਹੜੇ ਮਸਲੇ ਹਨ ਬਿਲਕੁਲ ਜਾਇਜ਼ ਹੈ, ਮੈਂ ਇਹਨਾਂ ਨੂੰ ਹੱਲ ਕਰਾਵਾਂਗਾ। ਪਰੰਤੂ ਅੱਜ ਤੱਕ ਕੋਈ ਉੱਧਰੋਂ ਰਿਸਪੌਂਸ ਨਹੀਂ ਆਇਆ। ਜਿਹੜੀ ਵੀ ਕੋਈ ਪਾਰਟੀ ਇਸ ਦੇ ਸਾਨੂੰ ਇਨਸਾਫ ਦੇਵੇਗੀ, ਉਸ ਪਾਰਟੀ ਨੂੰ ਉਹਦਾ ਬੈਨੀਫਿਟ ਆਉਣ ਵਾਲੀ 2027 ਦੀ ਚੋਣਾਂ 'ਚ ਜ਼ਰੂਰ ਮਿਲੇਗਾ। ਕੋ ਸਾਡਾ ਸਿੱਧੇ ਤੌਰ ਤੇ ਕਿਸੇ ਇਲੈਕਸ਼ਨ ਸਿਸਟਮ ਨਾਲ ਤੁਰਦਾ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਉਹ ਸ਼ਖਸੀਅਤ ਹੈ ਜਿਹੜੇ ਇਨਸਾਫ ਨੂੰ ਪਸੰਦ ਕਰਦੇ ਆ, ਪਰੰਤੂ ਇੱਕ ਧਿਰ ਨਹੀਂ ਬਣਨੀ ਚਾਹੁੰਦੇ। ਭਾਈ ਹਵਾਰਾ ਸਾਹਿਬ ਦੀ ਜਿਹੜੀ ਪਰੋਲ ਹੈ ਪੰਜਾਬ ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰੂਗੀ? ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੇਂ-ਸਮੇਂ ਤੇ ਸਿੱਖਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ, ਤਾਂ ਹਾਲ ਦੇ ਵਿੱਚ ਵੀ ਤਕਰੀਬਨ 4 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦੇ ਰੂਪ ਦੇ ਵਿੱਚ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਦਾ ਜਿਹੜਾ ਜ਼ਿਕਰ, ਉਹ ਬੰਦੀ ਸਿੰਘਾਂ ਦੀ ਰਿਹਾਈ ਜਿਹੜਾ ਮੋਰਚਾ ਲੱਗਾ ਹੋਇਆ ਹੈ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ, ਇੱਥੇ ਬੈਠ ਕੇ ਕੀਤਾ ਜਾ ਰਿਹਾ ਹੈ। ਪਰ ਹਾਲ ਦੇ ਵਿੱਚ ਇੱਕ ਤਾਜ਼ਾ ਅਪਡੇਟ ਇਹ ਕਿ ਸਰਬੱਤ ਖਾਲਸਾ ਦੇ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪੈਰੋਲ ਦਾ ਮਾਮਲਾ ਹੈ, ਉਹ ਚਰਚਾਵਾਂ ਦਾ ਹਿੱਸਾ ਬਣਦਾ ਹੋਇਆ ਨਜ਼ਰ ਆ ਰਿਹਾ। ਤਾਂ ਇਸੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਇੱਕ ਚਿੱਠੀ ਰਾਜਪਾਲ ਨੂੰ ਭੇਜੀ ਗਈ ਹੈ। ਇਹਨਾਂ ਤਮਾਮ ਸਾਰੇ ਸਵਾਲਾਂ ਦੇ ਬਾਬਤ ਚਰਚਾ ਕਰਨ ਦਾ ਯਤਨ ਕਰਾਂਗਾ। ਔਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਸਾਡੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਸਭ ਤੋਂ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਚੈਨਲ ਦਾ ਬਹੁਤ-ਬਹੁਤ ਸਵਾਗਤ। ਬਾਪੂ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਜਥੇਦਾਰ ਹਵਾਰਾ ਸਾਹਿਬ ਦੀ ਜਿਹੜੀ ਪਰੋਲ, ਉਹਦਾ ਸਟੇਟਸ ਕੀ ਹੈ? ਕਿ ਜਿਹੜੀ ਮੁੱਖ ਮੰਤਰੀ ਦੇ ਵੱਲੋਂ ਚਿੱਠੀ ਰਾਜਪਾਲ ਨੂੰ ਭੇਜੀ ਗਈ ਹੈ, ਕਿ ਉਹ ਰਾਜਪਾਲ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਵਾਨਗੀ ਮਿਲੀ ਹੈ ਜੀ? ਦੇਖੋ, 7 ਜਨਵਰੀ 2023 ਤੋਂ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ, ਕਿਉਂਕਿ 3 ਸਾਲ 7 ਮਹੀਨੇ 3 ਦਿਨ ਹੋ ਜਾ ਰਹੇ ਹਨ। ਸੋ ਲਗਾਤਾਰ ਅਸੀਂ ਤਾਂ ਮੰਗ ਕਰ ਰਹੇ ਹਾਂ ਵੀ ਜਿਹੜੇ ਸਾਡੇ ਬੰਦੀ ਸਿੰਘ ਹੈ, ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ, ਉਹਨਾਂ ਦੀ ਰਿਹਾਈਆਂ ਹੋਣੀਆਂ ਚਾਹੀਦੀਆਂ। ਪਰੰਤੂ ਸਰਕਾਰ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਵੀ ਹੁੰਦੀਆਂ ਰਹੀਆਂ, ਪਰ ਜਿਹੜਾ ਹੁਣ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ 15 ਅਗਸਤ ਦਾ ਪ੍ਰੋਗਰਾਮ ਦਿੱਤਾ ਗਿਆ ਕਿ ਜਿਸ ਦਿਨ ਸਰਕਾਰਾਂ ਜਾਂ ਇਹ ਆਪਣੇ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਨ, ਉਹ ਆਜ਼ਾਦੀ ਜਿਹੜੀ ਸਿੱਖਾਂ ਨੇ 92% ਕੁਰਬਾਨੀਆਂ ਦੇ ਕੇ ਇਹ ਦੇਸ਼ ਨੂੰ ਆਜ਼ਾਦ ਕਰਾਇਆ, ਪਰੰਤੂ ਉਹ ਆਜ਼ਾਦ ਦੇਸ਼ 'ਚ ਅੱਜ ਸਿੱਖ ਆਪਣੇ ਆਪ ਨੂੰ ਗੁਲਾਮ ਸਮਝ ਰਿਹਾ, ਕਿਉਂਕਿ ਸਿੱਖਾਂ ਦੀਆਂ ਜਿੰਨਾ ਵੀ ਮੰਗਾਂ, ਪੰਜਾਬ ਦੇ ਜਿੰਨੇ ਮਸਲੇ ਹੈ, ਉਹਨਾਂ ਨੂੰ ਸਰਕਾਰਾਂ ਇਗਨੋਰ ਕਰ ਰਹੀਆਂ। ਸੋ ਜਿਹੜਾ ਤਾਜ਼ਾ ਮਸਲਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪਰੋਲ ਹੈ, ਕਿਉਂਕਿ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ 9 ਮਹੀਨਿਆਂ ਤੋਂ ਵਿਦੇਸ਼ ਤੋਂ ਆ ਕੇ ਬੈੱਡ ਤੇ ਪਏ ਹੈ, ਆਖਰੀ ਸਾਹਾਂ ਦੀ ਲੜਾਈ ਲੜ ਰਹੇ ਹੈ। ਸਿਰਫ ਉਹ ਇੱਕ ਕਹੀਏ ਵੀ ਉਹਨਾਂ ਦਾ ਸਾਹ ਚੱਲ ਰਿਹਾ, ਇੱਕੋ ਪੁੱਤ ਦੇ ਮਿਲਾਪ ਨੂੰ ਉਡੀਕ ਰਹੇ ਹਾਂ, ਜਿਹੜਾ
ਇਨਸਾਨੀਅਤ ਤੌਰ ਤੇ ਬਣਦਾ ਵੀ ਇੱਕ ਮਾਂ ਪੁੱਤ ਦਾ ਆਖਰੀ ਸਮੇਂ 'ਚ ਮਿਲਾਪ ਹੋਣਾ ਚਾਹੀਦਾ। ਸੋ ਉਹਨਾਂ ਦੀ ਪਰੋਲ ਲਾਈ ਗਈ, ਪਹਿਲਾਂ ਦਿੱਲੀ ਹਾਈ ਕੋਰਟ 'ਚ ਲਾਈ ਗਈ। ਦਿੱਲੀ ਹਾਈ ਕੋਰਟ ਨੇ ਇਹ ਕਹਿ ਕੇ ਉਹਨੂੰ ਬੰਦ ਕਰ ਦਿੱਤਾ ਕਿ ਇਹ ਯੂਟੀ ਦਾ ਮਸਲਾ, ਇਹਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਲੱਗਣੀ ਚਾਹੀਦੀ ਹੈ। ਸੋ ਤਕਰੀਬਨ 4 ਮਹੀਨੇ ਤੋਂ ਉੱਤੇ ਸਮਾਂ ਹੋ ਗਿਆ। ਉਹ ਜਿਹੜੀ ਪਰੋਲ ਦੀ ਐਪਲੀਕੇਸ਼ਨ ਹੈ ਉਹ ਹਾਈ ਕੋਰਟ 'ਚ ਪੈਂਡਿੰਗ ਪਈ ਹੈ। ਪਿਛਲੀ 6 ਜੁਲਾਈ ਨੂੰ ਹਾਈ ਕੋਰਟ ਨੇ ਜੱਜ ਸਾਹਿਬ ਨੇ ਇੱਕ ਆਰਡਰ ਕਰਿਆ ਯੂਟੀ ਪ੍ਰਸ਼ਾਸਨ ਨੂੰ ਤੇ ਜੇਲ੍ਹ ਪ੍ਰਸ਼ਾਸਨ ਮੰਡੌਲੀ ਨੂੰ, ਜਿੱਥੇ ਜਥੇਦਾਰ ਜਗਤਾਰ ਸਿੰਘ ਹਵਾਰਾ ਉਹ ਜੇਲ੍ਹ 'ਚ ਬੰਦ ਹੈ, ਉਹਨਾਂ ਨੂੰ 6 ਹਫ਼ਤੇ ਦਾ ਟਾਈਮ ਬਾਉਂਡ ਕਰਿਆ। ਉਹਨਾਂ ਨੇ ਮੰਗਿਆ ਵੀ 6 ਹਫ਼ਤੇ ਦੇ ਅੰਦਰ ਅੰਦਰ ਜਵਾਬ ਦਿਓ ਕੋਰਟ ਨੂੰ ਕਿ ਇਹਨਾਂ ਨੂੰ ਕਿਉਂ ਨਹੀਂ ਪਰੋਲ ਦਿੱਤੀ ਜਾ ਰਹੀ। ਸੋ ਹੁਣ ਜਿਹੜਾ ਤਾਜ਼ਾ ਉਹ ਇਹ ਹੈ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਕਾਲ ਦਿੱਤੀ ਗਈ ਹੈ 15 ਅਗਸਤ ਦੀ, ਵੱਡਾ ਇਕੱਠ ਕਰਕੇ ਗਵਰਨਰ ਦੇ ਹਾਊਸ ਵੱਲ ਰੋਸ ਮਾਰਚ ਕਰਨ ਦੀ। ਸੋ ਪ੍ਰਸ਼ਾਸਨ ਹਰਕਤ 'ਚ ਆਇਆ। ਸਾਨੂੰ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਚੰਡੀਗੜ੍ਹ ਵੱਲੋਂ ਸੁਨੇਹਾ ਲੱਗਿਆ ਕਿ ਡੀਜੀਪੀ ਚੰਡੀਗੜ੍ਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ। ਸੋ 1 ਤਰੀਕ ਨੂੰ ਉਹਨਾਂ ਦਾ ਇੱਕ ਦਿਨ ਪਹਿਲਾਂ ਸੁਨੇਹਾ ਆਉਂਦਾ। 1 ਤਰੀਕ ਨੂੰ ਸਾਡਾ 4 ਮੈਂਬਰੀ ਵਫਦ, ਜਿਸ 'ਚ ਦਾਸ ਜਸਟਿਸ ਰਣਜੀਤ ਸਿੰਘ ਤੇ ਇੱਕ ਵਕੀਲ ਕਰਮਜੀਤ ਸਿੰਘ ਸਨਾਮ ਤੇ ਇੱਕ ਭਾਈ ਗੁਰਜਨ ਸਿੰਘ, ਸਾਡੀ ਡੀਜੀਪੀ ਸਾਹਿਬ ਨਾਲ 1.5 ਘੰਟਾ ਮੀਟਿੰਗ ਹੁੰਦੀ ਹੈ, ਜਿਸ 'ਚ ਅਸੀਂ ਸਾਰਾ ਪੱਖ ਦੱਸਿਆ ਕਿ ਇਹਨਾਂ ਦੀ ਪਰੋਲ ਹੋਣੀ ਚਾਹੀਦੀ ਹੈ। ਅਸੀਂ ਤਾਂ ਜਿਹੜੇ ਲਗਾਤਾਰ 31 ਸਾਲ ਤੋਂ ਅੰਦਰ ਬੰਦ ਹੈ, ਭਾਵੇਂ ਭਾਈ ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ, ਇਹਨਾਂ ਦੀ ਵੀ ਪਰੋਲ ਦੀ ਮੰਗ ਕਰ ਰਹੇ ਹਾਂ ਕਿ ਇਹਨਾਂ ਨੂੰ ਵੀ ਲੰਮੇ ਸਮੇਂ ਤੋਂ ਬੰਦ ਹੈ, ਇਹਨਾਂ ਨੂੰ ਵੀ ਪਰੋਲ ਹੋਣੀ ਚਾਹੀਦੀ ਹੈ। ਤੇ ਜਿਹੜਾ ਤੁਸੀਂ 4 ਸਾਲ ਤੋਂ ਲੰਬੇ ਸਮੇਂ ਤੋਂ ਬੈਠੇ ਹੋਏ ਹੋ, ਕੀ ਲੱਗਦਾ ਇਕੱਲਾ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਜਾਂ ਜਿਹੜੇ ਮੰਤਰੀ ਨੁਮਾਇੰਦੇ ਨੇ ਉਹਨਾਂ ਦੇ ਨਾਲ ਹੀ ਗੱਲ ਹੋਈ ਹੈ, ਜਾਂ ਫਿਰ ਸੈਂਟਰ ਸਰਕਾਰ ਦੇ ਵੀ ਕਿਸੇ ਨੁਮਾਇੰਦੇ ਨਾਲ, ਅਧਿਕਾਰੀ ਨਾਲ ਕੋਈ ਗੱਲਬਾਤ ਚੱਲ ਸਕੀ ਹੈ? ਦੇਖੋ, ਸਮੇਂ-ਸਮੇਂ ਤੇ ਜਿੱਥੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਸਾਡੀ ਮੀਟਿੰਗਾਂ ਹੁੰਦੀਆਂ ਰਹੀਆਂ, ਉੱਥੇ ਸੈਂਟਰ ਦੇ ਨੁਮਾਇੰਦਿਆਂ ਨਾਲ ਵੀ ਹੋਈਆਂ। ਕਿਉਂਕਿ 14 ਨਵੰਬਰ ਨੂੰ ਅਸੀਂ ਇੱਕ ਕਾਲ ਦਿੱਤੀ ਸੀ ਪਿਛਲੇ ਸਾਲ ਦਿੱਲੀ ਜਾਣ ਦੀ, ਜਦੋਂ ਕੌਮ ਮਹਾਰਾਜ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ। ਸੋ ਸਾਨੂੰ ਸ਼ੰਭੂ ਬਾਰਡਰ ਤੇ ਰੋਕਿਆ ਗਿਆ। ਰੋਕ ਕੇ ਉੱਥੇ ਸੈਂਟਰ ਗਵਰਨਮੈਂਟ ਦਾ ਜੁਆਇੰਟ ਸੈਕਟਰੀ ਆਇਆ, ਜਿਹਦੇ ਨਾਲ ਸਾਡੀ ਖੁੱਲ੍ਹ ਕੇ ਗੱਲ ਹੋਈ। ਅਸੀਂ ਆਪਣਾ ਪੱਖ ਦੱਸਿਆ ਉਹਨਾਂ ਨੂੰ। ਉਹਨਾਂ ਨੇ ਉਸ ਟਾਈਮ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਸੀ ਕਿ ਮੈਂ ਜਾ ਕੇ ਚੰਡੀਗੜ੍ਹ ਸੈਂਟਰ ਗਵਰਨਮੈਂਟ ਨਾਲ, ਅਮਿਤ ਸ਼ਾਹ ਜੋ ਗ੍ਰਹਿ ਮੰਤਰੀ ਆ, ਉਹਨਾਂ ਨਾਲ ਗੱਲ ਕਰਾਂਗਾ ਕਿ ਤੁਹਾਡੇ ਜਿਹੜੇ ਮਸਲੇ ਹਨ ਬਿਲਕੁਲ ਜਾਇਜ਼ ਹੈ, ਮੈਂ ਇਹਨਾਂ ਨੂੰ ਹੱਲ ਕਰਾਵਾਂਗਾ। ਪਰੰਤੂ ਅੱਜ ਤੱਕ ਕੋਈ ਉੱਧਰੋਂ ਰਿਸਪੌਂਸ ਨਹੀਂ ਆਇਆ। ਸੋ ਇਸ ਕਰਕੇ ਗੱਲਬਾਤਾਂ ਵੀ ਹੁੰਦੀਆਂ ਰਹੀਆਂ, ਮੀਟਿੰਗਾਂ ਵੀ ਹੁੰਦੀਆਂ ਰਹੀਆਂ, ਪਰ ਉਹ ਜੇ ਅੱਜ ਕਹੀਏ ਵੀ ਮੀਟਿੰਗਾਂ ਬੇਸਿੱਟਾ ਹੀ ਹੁੰਦੀਆਂ ਰਹੀਆਂ। ਇੱਕ ਇਹ ਵੀ ਚੀਜ਼ ਨਿਕਲ ਕੇ ਸਾਹਮਣੇ ਆਈ ਕਿ ਜਦੋਂ ਕੋਰਟ ਦੇ ਵਿੱਚ, ਹਾਈ ਕੋਰਟ 'ਚ ਪੱਖ ਰੱਖਿਆ ਜਾਣਾ ਸੀ ਭਾਈ ਹਵਾਰਾ ਸਾਹਿਬ ਦੇ ਪੰਜਾਬ ਸ਼ਿਫਟ ਕਰਨ ਨੂੰ ਲੈ ਕੇ, ਤਾਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਤਾਂ ਉਸ ਵੇਲੇ ਇਹ ਕਿਹਾ ਗਿਆ ਕਿ ਜਿਹੜੇ ਅਧਿਕਾਰੀ ਨੇ, ਪੁਲਿਸ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਨੇ, ਜਾਂ ਪੰਜਾਬ ਸਰਕਾਰ ਦਾ ਇਹ ਪੱਖ ਸੀ ਕਿ ਹਵਾਰਾ ਸਾਹਿਬ ਨੂੰ ਪੰਜਾਬ ਦੇ ਵਿੱਚ ਸ਼ਿਫਟ ਨਹੀਂ ਕੀਤੇ ਜਾਣਾ ਚਾਹੀਦਾ। ਪਰ ਦੂਜੇ ਪਾਸੇ ਮੁੱਖ ਮੰਤਰੀ ਦੀ ਰਾਜਪਾਲ ਨੂੰ ਚਿੱਠੀ, ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ ਜੀ? ਇਹ ਕੋਈ ਪੋਲੀਟੀਕਲ ਵੈਂਡੈਟਾ ਤਾਂ ਨਹੀਂ ਕੀਤਾ ਜਾ ਰਿਹਾ ਜੀ? ਦੇਖੋ, ਤਕਰੀਬਨ 2 ਸਾਲ ਤੋਂ ਉਹਨਾਂ ਦਾ ਸ਼ਿਫਟਿੰਗ ਦਾ ਜਿਹੜਾ ਕੇਸ ਹੈ ਸੁਪਰੀਮ ਕੋਰਟ ਦਿੱਲੀ ਚੱਲ ਰਿਹਾ, ਪੈਂਡਿੰਗ ਪਿਆ, ਤਰੀਕਾਂ ਲੱਗ ਰਹੀਆਂ। ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਗਵਰਨਮੈਂਟ ਨੂੰ ਪੁੱਛਿਆ, ਇਹਨਾਂ ਦਾ ਜਿਹੜਾ ਏਜੀ ਹੈ ਐਡਵੋਕੇਟ ਜਨਰਲ, ਉਹ ਉੱਥੇ ਪੇਸ਼ ਹੋਇਆ, ਉਹਨੇ 43 ਸਫ਼ਿਆਂ ਦਾ ਜਵਾਬ ਦਾਵਾ ਪੇਸ਼ ਕਰਿਆ ਉੱਥੇ। ਉਸ 'ਚ ਜਿਹੜਾ ਕਲੀਅਰ ਲਿਖਿਆ ਪੰਜਾਬ ਸਰਕਾਰ ਵੱਲੋਂ ਕਿ ਇਹ ਇੱਕ ਮੁੱਖ ਮੰਤਰੀ ਦਾ ਕਾਤਲ ਹੈ ਤੇ ਇਸ ਤੇ 36 ਕੇਸ ਹੈ। ਹਾਲਾਂਕਿ ਅਸੀਂ ਦੱਸ ਦਈਏ, ਕਲੀਅਰ ਕਰ ਦਈਏ ਕਿ ਉਹ 36 ਕੇਸ, ਜਿਨ੍ਹਾਂ 'ਚੋਂ ਤਕਰੀਬਨ 28 ਕੇਸਾਂ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਬਾਇੱਜ਼ਤ ਬਰੀ ਹੋਏ ਹੈ। ਇਸ ਲਈ ਉਹ ਝੂਠੇ ਸਾਬਤ ਹੋਏ ਹੈ। ਸਰਕਾਰਾਂ ਕਰਦੀਆਂ ਹੀ ਝੂਠੇ ਕੇਸ ਪਾਏ ਗਏ ਉਹਨਾਂ ਤੇ। ਸੋ ਇਹਨਾਂ ਨੇ ਇਹ ਆਬਜੈਕਸ਼ਨ ਲਾ ਕੇ ਉੱਥੇ ਜਵਾਬ ਪੇਸ਼ ਕਰਿਆ ਕਿ ਜੇ ਇਹ ਪੰਜਾਬ ਆਉਂਦਾ, ਇੰਨਾ ਖੂੰਖਾਰ ਅੱਤਵਾਦੀ ਹੈ, ਉਸ 'ਚ ਲਿਖਿਆ ਬਾਕਾਇਦਾ ਇਹਨਾਂ ਨੇ ਵੀ ਪੰਜਾਬ ਦਾ ਮਾਹੌਲ ਦੁਬਾਰੇ ਖਰਾਬ ਹੁੰਦਾ।
ਸੋ ਇਸ ਕਰਕੇ ਅਜੇ ਉਹ ਵੀ ਸ਼ਿਫਟਿੰਗ ਵਾਲੀ ਜਿਹੜੀ ਪਟੀਸ਼ਨ ਹੈ ਉਹ ਪੈਂਡਿੰਗ ਪਈ ਹੈ ਸੁਪਰੀਮ ਕੋਰਟ। ਜਿਹੜੀ ਮੁੱਖ ਮੰਤਰੀ ਸਾਹਿਬ ਨੇ ਫਿਰ ਰਾਜਪਾਲ ਨੂੰ ਹਵਾਰਾ ਸਾਹਿਬ ਦੀ ਅਪਰੂਵਲ ਨੂੰ ਲੈ ਕੇ ਚਿੱਠੀ ਭੇਜੀ ਹੈ, ਫਿਰ ਇਹਨੂੰ ਕਿਵੇਂ ਦੇਖਦੇ ਹੋ ਜੀ? ਦੇਖੋ ਜਿਹੜਾ ਤਾਜ਼ਾ ਪ੍ਰੋਸੈਸ ਹੈ, ਹੁਣ 1 ਤਰੀਕ ਨੂੰ ਮੀਟਿੰਗ ਹੁੰਦੀ ਹੈ ਡੀਜੀਪੀ ਚੰਡੀਗੜ੍ਹ ਨਾਲ ਸਾਡੀ, ਅਸੀਂ ਆਪਣਾ ਸਾਰਾ ਪੱਖ ਦੱਸਿਆ। ਉਹਨਾਂ ਨੇ ਫਿਰ ਉਪਰਾਲਾ ਕਰਕੇ ਮੈਡਮ ਐਸਐਸਪੀ ਦੇ ਉਪਰਾਲਾ ਸਦਕਾ ਸਾਡੀ ਮੀਟਿੰਗ ਹੋਈ ਹੈ ਗਵਰਨਰ ਸਾਹਿਬ ਨਾਲ 4 ਤਰੀਕ ਨੂੰ, ਜਿਸ 'ਚ ਸਾਡੀ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਦੇ ਆਗੂ ਸਾਹਿਬਾਨ ਤੇ ਕਿਸਾਨ ਆਗੂ ਉਸ 'ਚ ਸ਼ਾਮਲ ਹੋਇਆ। ਤਕਰੀਬਨ 15 ਕੁ ਬੰਦਿਆਂ ਦਾ ਸਾਡਾ ਡੈਪੂਟੇਸ਼ਨ 'ਚ ਜਿਹੜਾ ਯੂਟੀ ਸੈਕਟਰੀਏਟ ਚੰਡੀਗੜ੍ਹ ਰਾਜਪਾਲ ਨਾਲ ਮੀਟਿੰਗ ਹੋਈ ਹੈ। ਉਹਨਾਂ ਦੇ ਹੋਰ ਅਫਸਰ ਵੀ ਮੌਕੇ ਤੇ ਨਾਲ ਸੀ। ਸੋ ਉਹਨਾਂ ਨਾਲ ਖੁੱਲ੍ਹ ਕੇ ਵਿਚਾਰਾਂ ਹੋਈਆਂ। ਅਸੀਂ ਆਪਣਾ ਪੱਖ ਦੱਸਿਆ ਕਿ ਗਵਰਨਰ ਸਾਹਿਬ ਦੇ ਹੁਕਮ ਨਾਲ ਫਲਾਣੇ ਕੈਦੀਆਂ ਦੀ ਰਿਹਾਈ ਹੋਈ ਹੈ, ਫਲਾਣਿਆਂ ਨੂੰ ਪਰੋਲ ਮਿਲੀ ਹੈ, ਪੂਰੇ ਸਬੂਤ ਪੇਸ਼ ਕਰਕੇ ਉਹਨਾਂ ਨੂੰ ਆਪਣਾ ਪੱਖ ਦੱਸਿਆ ਸੀ। ਉਹਨਾਂ ਨੇ ਬੜੇ ਸੁਹਿਰਦੀ ਨਾਲ ਸਾਡਾ ਪੱਖ ਸੁਣਿਆ, ਹਮਦਰਦੀ ਵੀ ਜ਼ਾਹਰ ਕਰੀ ਹੈ ਕਿ ਇੰਨੇ ਦੇਰਾਂ ਤੋਂ ਕੀ ਉਹਨਾਂ ਨੂੰ ਪਰੋਲ ਵੀ ਨਹੀਂ ਮਿਲ ਰਹੀ ਉਹਨਾਂ ਬੰਦੀ ਸਿੰਘਾਂ ਨੂੰ। ਅਸੀਂ ਕਿਹਾ ਜੀ 31 ਸਾਲ ਹੋ ਗਏ, ਅੱਜ ਤੱਕ ਇੱਕ ਵਾਰੀ ਵੀ ਉਹਨਾਂ ਨੂੰ ਪਰੋਲ ਨਹੀਂ ਮਿਲੀ। ਸੋ ਹੁਣ ਜਿਹੜਾ ਉਹਨਾਂ ਦੇ ਧਿਆਨ 'ਚ ਲਿਆ ਗਿਆ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜਥੇਦਾਰ ਉਹ ਜਥੇਦਾਰ ਹੈ ਜਿਸ ਨੇ 8 ਲੱਖ ਨੇ ਉਹਨਾਂ ਨੂੰ ਸਰਬੱਤ ਖਾਲਸੇ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ। ਸੋ ਇਸ ਕਰਕੇ ਉਹ ਸਤਿਕਾਰਯੋਗ ਅਹੁਦੇ ਤੇ ਹੈ। ਹੁਣ ਉਹ ਸਾਰਾ ਪੱਖ ਦੱਸਿਆ ਕਿ ਉਹਨਾਂ ਦੀ ਮਾਤਾ ਜੀ 9 ਮਹੀਨੇ ਤੋਂ ਬੈੱਡ ਤੇ ਪਏ ਹੈ, ਆਖਰੀ ਜੀਵਨ ਮੌਤ ਦੀ ਲੜਾਈ ਲੜ ਰਹੇ ਹੈ। ਉਹਨੂੰ ਮਿਲਣ ਵਾਸਤੇ ਅਸੀਂ ਚਾਰਾਜੋਈ ਕਰੀ ਹੈ, ਹਾਈ ਕੋਰਟ ਵੀ ਗਏ ਹੈ, ਹੁਣ ਵੀ ਹਾਈ ਕੋਰਟ 'ਚ ਕੇਸ ਚੱਲ ਰਿਹਾ। ਸੋ ਇਸ ਕਰਕੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਰੋਲ ਦਿੱਤੀ ਜਾਵੇ। ਕੀ ਹਵਾਰਾ ਸਾਹਿਬ ਦੀ ਪਰੋਲ ਦੇ ਨਾਲ ਦੂਜੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਬਾਬਤ ਕੋਈ ਚਰਚਾ ਚੱਲ ਸਕੀ ਹੈ ਜੀ? ਬਿਲਕੁਲ, ਜਦੋਂ ਅਸੀਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨਾਲ ਚਰਚਾ ਕਰਦੇ ਹਾਂ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ, ਕਿਉਂਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਜੇ ਬਰਕਰਾਰ ਪਈ ਹੈ, ਉਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਰਸੀ ਪਟੀਸ਼ਨ ਦਾਇਰ ਕਰੀ ਗਈ ਹੈ, ਜਿਹੜੀ ਅੱਜ ਵੀ ਰਾਸ਼ਟਰਪਤੀ ਕੋਲ ਪੈਂਡਿੰਗ ਪਈ ਹੈ। ਸੋ ਅਸੀਂ ਕਹਿੰਦੇ ਹਾਂ ਵੀ 13 ਸਾਲ ਤੋਂ ਲਗਾਤਾਰ ਉਹ ਫਾਂਸੀ ਦੀ ਸਜ਼ਾ ਦੀ ਤਲਵਾਰ ਹੇਠਾਂ ਬੈਠਿਆ, ਉਹਦੀ ਉਹ ਮਾਫ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਗਵਰਨਰ ਸਾਹਿਬ ਨੂੰ ਇਹ ਵੀ ਸਾਰਾ ਉਹਨਾਂ ਦੇ ਧਿਆਨ 'ਚ ਲਿਆਂਦਾ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਮਾਫ ਹੋਣੀ ਚਾਹੀਦੀ ਹੈ। ਸੋ ਇਸੇ ਤਰ੍ਹਾਂ ਭਾਈ ਪਰਮਜੀਤ ਸਿੰਘ ਭਿਉਰਾ ਦੀ ਤਕਰੀਬਨ 8 ਮਹੀਨਿਆਂ ਤੋਂ ਉਹਨਾਂ ਦੀ ਪਰੋਲ ਪਟਿਆਲਾ ਐਸਐਸਪੀ ਕੋਲ ਪੈਂਡਿੰਗ ਪਈ ਹੈ। ਅਸੀਂ ਉਹ ਵੀ ਮੰਗ ਕਰੀਏ ਵੀ ਉਹ ਵੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦਾ ਇਹ ਫੰਡਾਮੈਂਟਲ ਰਾਈਟ ਵੀ ਹੈ। ਸੋ ਇਸ ਕਰਕੇ ਅਸੀਂ ਇਕੱਲੇ ਜਗਤਾਰ ਸਿੰਘ ਤਾਰਾ ਦੀ ਵੀ ਪਰੋਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਸੀਂ ਗੱਲ ਕਰੀ ਹੈ। ਸੋ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਬਿਨਾਂ ਭੇਦਭਾਵ ਤੋਂ, ਕਿਉਂਕਿ ਸਾਡੇ ਵਾਸਤੇ ਇਹ ਸਾਰੇ ਬੰਦੀ ਸਿੰਘ ਸਤਿਕਾਰਯੋਗ ਹੈ। ਅਸੀਂ ਇਹਨਾਂ ਦੀ ਰਿਹਾਈਆਂ ਲਈ ਹਮੇਸ਼ਾ ਤਤਪਰ ਹੈ ਤੇ ਜਦੋਜਹਿਦ ਕਰ। ਬਾਪੂ ਜੀ, ਤੁਹਾਡੇ ਪੁਆਇੰਟ ਵਿਊ ਤੋਂ ਜਾਣਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਪੋਲੀਟੀਕਲ ਧਿਰ ਹੈਗੀ ਆ ਜਿਨ੍ਹਾਂ ਮੋਰਚੇ ਦਾ ਜਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਪੂਰਨ ਤੌਰ ਤੇ ਸਮਰਥਨ ਕੀਤਾ ਹੋਵੇ, ਜਿਹਦੇ ਕੋਲੋਂ ਤੁਸੀਂ ਸੰਤੁਸ਼ਟ ਹੋ ਜੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਵੀ ਕਰਦਾ ਵੀ ਜਿਹੜੀ ਸੰਗਤਾਂ ਭਾਵੇਂ ਪੰਜਾਬ ਦੀਆਂ, ਪੰਜਾਬ ਤੇ ਬਾਹਰਲੀ ਸਟੇਟਾਂ ਦੀ, ਵਿਦੇਸ਼ ਦੀਆਂ, ਜਿਨ੍ਹਾਂ ਦਾ ਬੰਦੀ ਸਿੰਘਾਂ ਨਾਲ ਪਿਆਰ ਹੈ, ਉਹ ਲਗਾਤਾਰ ਸਾਡਾ ਸਾਥ ਦੇ ਰਹੀਆਂ। ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਵੀ ਕਈਆਂ ਦੀ ਮਜਬੂਰੀ ਵੀ ਬਣਦੀ ਹੈ ਵੀ ਉਹ ਪਹਿਲਾਂ ਵਿਰੋਧ ਕਰਦੀਆਂ ਸੀ, ਅੱਜ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕਰ ਰਹੀਆਂ, ਤੁਹਾਡੇ ਸਾਹਮਣੇ ਹੀ ਹੈ ਸਾਰਾ। ਪਰ ਅਸੀਂ ਵੀ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਪਹਿਲੇ ਦਿਨ ਤੋਂ ਸਾਨੂੰ ਇਹ ਹੁਕਮ ਸੀ ਕਿ ਜਿਹੜੀ ਵੀ ਪਾਰਟੀ, ਭਾਵੇਂ ਕੋਈ ਵੀ ਪਾਰਟੀ ਹੈ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਬਾਕੀ ਜਿਹੜੇ ਕੌਮੀ ਮੁੱਦੇ ਹੈ, ਜਿਹੜੇ ਕੌਮੀ ਇਨਸਾਫ ਮੋਰਚੇ ਵੱਲੋਂ ਜਿਨ੍ਹਾਂ ਦੇ ਹੱਲ ਲਈ ਅਸੀਂ ਇੱਥੇ ਸੰਘਰਸ਼ ਕਰ ਰਹੇ ਹਾਂ, ਵੀ ਇੱਥੇ ਜਿਹੜਾ ਵੀ ਆਉਂਦਾ ਉਹਦਾ ਸਤਿਕਾਰ ਕਰਦਾ। ਸੋ ਅਸੀਂ ਉਹਨਾਂ ਪਾਰਟੀਆਂ ਦਾ ਵੀ ਜਿਨ੍ਹਾਂ ਨੇ ਇੱਥੇ ਸਾਥ ਦਿਆ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਅੱਜ ਤਾਂ ਜਿਹੜਾ ਜਿਸ ਤਰ੍ਹਾਂ ਹੁਣ 2027 ਦੀ ਚੋਣਾਂ ਦਾ ਮਿਸ਼ਨ ਹੈ, ਉਹਨੂੰ ਲੈ ਕੇ ਹਰ ਪਾਰਟੀ, ਕੋਈ ਵੀ ਪਾਰਟੀ ਹੈ, ਉਹ ਸਿੱਧੇ ਅਸਿੱਧੇ ਢੰਗ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੀ ਹੈ, ਕਿਉਂਕਿ ਅੱਜ ਇਹ ਪੰਜਾਬ ਦਾ 1 ਨੰਬਰ ਮੁੱਦਾ ਬਣ ਚੁੱਕਿਆ। ਜਿਹੜੀ ਵੀ ਕੋਈ ਪਾਰਟੀ ਇਸ ਦੇ ਸਾਨੂੰ ਇਨਸਾਫ ਦੇਗੀ, ਉਸ ਪਾਰਟੀ ਨੂੰ ਉਹਦਾ ਬੈਨੀਫਿਟ ਆਉਣ ਵਾਲੀ
2027 ਦੀ ਚੋਣਾਂ 'ਚ ਜ਼ਰੂਰ ਮਿਲੇਗਾ। ਕੀ ਤੁਸੀਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਮੋਰਚਾ ਹੈ ਜਾਂ ਤੁਸੀਂ ਮੋਰਚੇ ਦੇ ਆਗੂ ਹੋ, ਕਿਸੇ ਤਰ੍ਹਾਂ ਦਾ ਕਿਸੇ ਪਾਰਟੀ ਨੂੰ ਸਮਰਥਨ ਜਾਂ ਕਿਸੇ ਤਰ੍ਹਾਂ ਦੇ ਨਾਲ ਸ਼ਮੂਲੀਅਤ ਇਲੈਕਸ਼ਨ ਦੇ ਵਿੱਚ? ਦੇਖੋ ਸਾਡਾ ਸਿੱਧੇ ਤੌਰ ਤੇ ਕਿਸੇ ਇਲੈਕਸ਼ਨ ਸਿਸਟਮ ਨਾਲ ਤੁਰਦਾ, ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਉਹ ਸ਼ਖਸੀਅਤ ਹੈ ਜਿਹੜੇ ਇਨਸਾਫ ਨੂੰ ਪਸੰਦ ਕਰਦੇ ਆ, ਪਰੰਤੂ ਇੱਕ ਧਿਰ ਨਹੀਂ ਬਣਨੀ ਚਾਹੁੰਦੇ। ਉਹਨਾਂ ਦਾ ਹਮੇਸ਼ਾ ਇਹੀ ਸੁਨੇਹਾ ਹੁੰਦਾ ਪੰਜਾਬ 'ਚ ਚੰਗੀ ਸਰਕਾਰ ਬਣੇ, ਜਿਹੜਾ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾਵੇ, ਪੰਜਾਬ ਪ੍ਰਤੀ ਸੁਹਿਰਦ ਹੋਵੇ। ਸੋ ਇਸ ਕਰਕੇ ਅਸੀਂ ਇੱਕ ਧਿਰ ਨਹੀਂ ਪਰ ਮੰਗ ਕਰਦੇ ਵੀ ਚੰਗੀ ਪਾਰਟੀ ਜਿਹੜਾ ਇਨਸਾਫ, ਕਿਉਂਕਿ ਪਿਛਲੀ ਸਰਕਾਰਾਂ ਦੇਖੀਆਂ ਗੱਲਾਂ ਤਾਂ ਕਰਦੀਆਂ ਪਰੰਤੂ ਉਹ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਸੁਹਿਰਦ ਨਹੀਂ। ਸੋ ਅਸੀਂ ਇੱਕ ਧਿਰ ਬਿਲਕੁਲ ਨਹੀਂ ਬਣਦਾ। ਅਸੀਂ ਤਾਂ ਇਹ ਕਹਿੰਦੇ ਆ ਵੀ ਕੌਮ ਹੈ ਜਿਹੜੀ ਅੱਜ ਕੌਮ ਦੀ ਦੁਰਦਸ਼ਾ ਹੋ ਰਹੀ ਹੈ, ਆਪਸੀ ਪਾਟੋ ਧਾੜ ਕਰਕੇ ਇੱਕ ਹੋਏ ਤੇ ਪੰਜਾਬ 'ਚ ਬਣਨੀ ਚਾਹੀਦੀ ਹੈ ਸਰਕਾਰਾਂ। ਦੇਖੋ ਗੁਰੂ ਸਾਹਿਬ ਦਾ ਹੁਕਮ ਵੀ ਹੈ ਵੀ ਰਾਜ ਧਰਮ ਬਿਲੇ ਨਾ ਰਾਜ ਮਿਲੇ ਹੈ, ਰਾਜ ਬਿਨਾ ਸਭ ਦਲੇ ਮਿਲੇ ਹੈ। ਸੋ ਇਸ ਕਰਕੇ ਅਸੀਂ ਕਾਮਨਾ ਕਰਦੇ ਹਾਂ ਕਿ ਪੰਜਾਬ 'ਚ ਚੰਗੀ ਸਰਕਾਰ ਆਵੇ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰੇ। ਜਿਸ ਤਰ੍ਹਾਂ ਅੱਜ ਪੰਜਾਬ ਦੀ ਦੁਰਦਸ਼ਾ ਸਰਕਾਰਾਂ ਦੇ ਮਾੜੇ ਪ੍ਰਸ਼ਾਸਨ ਵੱਲੋਂ ਹੋ ਰਹੀ ਹੈ, ਕਿਉਂਕਿ ਅੱਜ ਸਾਡਾ ਨੌਜਵਾਨ ਬੇਰੁਜ਼ਗਾਰ ਹੋ ਕੇ ਵਿਦੇਸ਼ਾਂ ਨੂੰ ਜਾ ਰਿਹਾ। ਭਾਵੇਂ ਪਿਛਲੇ ਸਮੇਂ 'ਚ ਇੱਕ ਖਾੜਕੂ ਉਹ ਕਰਕੇ ਸਾਡਾ ਨੌਜਵਾਨ ਮਾਰ ਗਿਆ, ਕਿਉਂਕਿ ਪਿੱਛੇ ਜਿਹੜੀ ਸਤਲੁਜ ਫਿਲਮ ਆਈ ਹੈ ਉਹ 'ਚ ਭਾਈ ਜਸਵੰਤ ਸਿੰਘ ਖਾਲੜਾ ਨੇ ਇੱਕ ਜ਼ਿਲ੍ਹੇ ਦਾ ਰਿਕਾਰਡ ਇਕੱਠਾ ਕਰਿਆ ਸੀ ਵੀ ਜਿਨ੍ਹਾਂ ਨੌਜਵਾਨਾਂ ਨੂੰ ਲਾਵਾਰਸ ਕਰਕੇ ਉਹਨਾਂ ਨੂੰ ਸ਼ਮਸ਼ਾਨ ਘਾਟਾਂ 'ਚ ਸੰਸਕਾਰ ਕਰਕੇ ਤੇ ਦਰਿਆਵਾਂ 'ਚ ਰੋੜ ਦਿੱਤਾ ਗਿਆ। ਉਸ ਨੂੰ ਨੰਗਾ ਕਰਨ ਵਾਸਤੇ ਆਖਰ ਉਹਨੂੰ ਆਪ ਵੀ ਲਾਵਾਰਸ ਲਾਸ਼ ਬਣ ਕੇ ਜਾਣਾ ਪਿਆ। ਬਿਲਕੁਲ ਬਾਪੂ ਜੀ, ਇੱਕ ਵੱਡਾ ਸਵਾਲ ਹੈ ਕਿ ਵਿਦੇਸ਼ਾਂ ਦੇ ਵਿੱਚ ਬੈਠੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਜਾਂ ਸਿੱਖ ਜਥੇਬੰਦੀਆਂ ਨੇ, ਉਹ ਚਾਹੁੰਦੀਆਂ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ, ਮਨੁੱਖੀ ਅਧਿਕਾਰਾਂ ਦਾ ਮਸਲਾ ਹੈ, ਇਹ ਸੰਜੀਦਾ ਮਸਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ ਹੈ। ਕੀ ਲੱਗਦਾ ਕਿ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਿੱਖ ਜਥੇਬੰਦੀਆਂ ਜਾਂ ਸੰਗਤਾਂ ਕਿਸ ਤਰੀਕੇ ਦੇ ਨਾਲ ਸਮਰਥਨ ਕਰ ਸਕਦੀਆਂ? ਦੇਖੋ ਸਭ ਤੋਂ ਵੱਡੀ ਤਾਂ ਗੱਲ ਹੈ ਵੀ ਇਹ ਗੁਰੂ ਸਾਹਿਬ ਦੀ ਅਸ਼ੀਸ਼ ਨਾਲ ਮਸਲਾ ਹੱਲ ਹੋਣਾ। ਮੈਂ ਬੇਨਤੀ ਕਰਦਾ ਉਹਨਾਂ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਪਹਿਲਾਂ ਤਾਂ ਗੁਰੂ ਸਾਹਿਬ ਦੇ ਅਰਦਾਸ ਕਰਨ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ। ਫਿਰ ਜੇ ਵਿਦੇਸ਼ ਦੀ ਸੰਗਤਾਂ ਦੀ ਵੀ ਗੱਲ ਕਰੀਏ, ਜਦੋਂ ਤੋਂ ਮੋਰਚਾ ਲੱਗਿਆ ਉਹਨਾਂ ਦਾ ਵੱਡਾ ਯੋਗਦਾਨ ਰਿਹਾ, ਕਿਉਂਕਿ ਉਹਨਾਂ ਨੇ ਹਰ ਤਰ੍ਹਾਂ ਨਾਲ ਕੌਮੀ ਇਨਸਾਫ ਮੋਰਚੇ ਦੀ ਮਦਦ ਕਰੀ ਹੈ। ਇੱਕ ਵਰਲਡ ਸਿੱਖ ਪਾਰਲੀਮੈਂਟ ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ ਤੇ ਵਿਦੇਸ਼ਾਂ 'ਚ ਬਣੀ ਹੈ, ਉਹ ਵਰਲਡ ਸਿੱਖ ਪਾਰਲੀਮੈਂਟ ਜਿਸ ਦਿਨ ਤੋਂ ਮੋਰਚਾ ਲੱਗਿਆ ਮੋਰਚੇ ਨਾਲ ਖੜੀ ਹੈ, ਅੱਜ ਵੀ ਸਾਥ ਦੇ ਰਹੀ ਹੈ। ਭਾਵੇਂ ਇਹ ਬੰਦੀ ਸਿੰਘਾਂ ਦਾ ਮਸਲਾ ਸਮੇਂ-ਸਮੇਂ ਤੋਂ ਉਹ ਭਾਰਤ ਦੀਆਂ ਅੰਬੈਸੀਆਂ ਅੱਗੇ ਵੀ ਉਠਾ ਰਹੀ ਹੈ। ਹੁਣ ਵੀ ਉਹਨਾਂ ਨੇ 15 ਅਗਸਤ ਨੂੰ ਕਾਲ ਦਈ ਹੈ ਕਿ ਸਾਰੇ ਦੇਸ਼ਾਂ ਦੀਆਂ ਅੰਬੈਸੀਆਂ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਿਆ ਜਾਵੇ। ਇਹ ਪ੍ਰੋਗਰਾਮ ਹੈ ਉਹਨਾਂ ਦਾ, ਉਹ ਕਰ ਰਹੀਆਂ, ਸਾਥ ਦੇ ਰਹੀਆਂ, ਦਿੰਦੀਆਂ ਰਹਿਣਗੀਆਂ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਪੂ ਜੀ, ਲਾਸਟ ਵਿੱਚ ਇਹੀ ਕੁਐਸਚਨ ਹੈ ਕਿ ਕੀ ਭਾਈ ਹਵਾਰਾ ਸਾਹਿਬ ਦੀ ਜਿਹੜੀ ਪਰੋਲ ਹੈ ਪੰਜਾਬ ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰੂਗੀ? ਦੇਖੋ ਜਿਹੜਾ ਵੀ ਅੱਜ ਕੋਈ ਇਹ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕਰਦਾ, ਪਰੋਲ ਦਵਾਉਂਦਾ, ਜੋ ਵੀ ਸਿਸਟਮ ਹੈ, ਪੰਜਾਬ ਦੇ ਲੋਕ ਇਹੋ ਜਿਹੇ ਆ ਵੀ ਉਹ ਕਿਰਤ ਘੜਨੀ। ਜਿਹੜਾ ਕੋਈ ਵੀ ਪੰਜਾਬ ਦੇ ਮਸਲੇ ਹੱਲ, ਕਿਉਂਕਿ ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪਰੋਲ ਦਾ ਵੀ ਹੈ, ਬਾਕੀ ਬੰਦੀ ਸਿੰਘਾਂ ਦੀ ਪਰੋਲ ਦਾ ਮਸਲਾ ਵੀ ਹੈ। ਪੰਜਾਬ ਦਾ ਇੱਕ ਨੰਬਰ ਮਸਲਾ, ਜਿਹੜੀ ਵੀ ਪਾਰਟੀ ਅੱਜ ਕੋਈ ਸਹੂਲਤਾਂ ਨਾਲ ਇਹਨੂੰ ਹੱਲ ਕਰਾਉਂਦੀ ਹੈ ਉਹਦਾ ਜ਼ਰੂਰ ਮੁੱਲ ਮੋੜਨਗੇ। ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਹੋਣ ਜਾ ਰਹੀ ਹੈ, ਪੁਲਿਸ ਅਧਿਕਾਰੀਆਂ ਦੇ ਬਹੁਤ ਸਾਰੇ ਮੀਟਿੰਗ ਤੈਅ ਕੀਤੀ ਹੋਈ ਤੁਹਾਡੇ ਨਾਲ। ਕੀ ਲੱਗਦਾ ਕਿ ਅੱਜ ਦਾ ਸਿੱਟਾ ਕੀ ਹੋਊਗਾ? ਕਿਹੜੇ ਮੁੱਦਿਆਂ ਤੇ ਚਰਚਾ ਹੋਊਗੀ ਤੁਹਾਡੀ ਪ੍ਰਸ਼ਾਸਨ ਦੇ ਨਾਲ? ਦੇਖੋ ਅੱਜ ਦੀ ਜਿਹੜੀ ਮੀਟਿੰਗ ਸੱਦੀ ਗਈ ਹੈ, ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਪ੍ਰਸ਼ਾਸਨ ਦੋਵੇਂ ਇਕੱਠਿਆਂ ਨੇ ਸਾਡੇ ਨਾਲ ਮੀਟਿੰਗ ਕਰਨੀ ਹੈ। ਸਾਡੇ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਆਗੂ ਹੈ ਇੱਥੇ ਪਹੁੰਚ ਚੁੱਕੇ ਹੈ। 2 ਵਜੇ ਅਰੇਂਜ ਹੋਇਆ ਉਸ ਮੀਟਿੰਗ ਦਾ। ਸੋ ਦੇਖਦੇ ਹਾਂ ਉਹ ਕਿਸ ਉਸ ਤੇ ਹੁੰਦੀ ਹੈ। ਅਸੀਂ ਆਪਣਾ ਮੋਰਚੇ ਦਾ ਤੇ ਸਾਡੇ ਬੰਦੀ ਸਿੰਘਾਂ ਦੇ ਤੇ ਪੰਜਾਬ ਦੇ ਮੁੱਦਿਆਂ ਦਾ ਜਿਹੜਾ ਉੱਥੇ ਕੇਸ ਹੈ ਉਹਨਾਂ ਦੇ ਸਾਹਮਣੇ ਬਾਖੂਬੀ ਰੱਖਣਾ। ਤੁਹਾਡੇ ਵੱਲੋਂ 15 ਅਗਸਤ ਦਾ ਇੱਕ ਪ੍ਰੋਗਰਾਮ ਦਿੱਤਾ ਹੋਇਆ ਹੈ। ਕੀ ਲੱਗਦਾ ਕਿ ਜਿਹੜਾ 15 ਅਗਸਤ ਦਾ ਚੰਡੀਗੜ੍ਹ ਦੇ ਘਰਾਓ ਦਾ ਜਾਂ ਪ੍ਰਦਰਸ਼ਨ ਦਾ, ਗਵਰਨਰ ਹਾਊਸ ਘਰਾਓ ਦਾ ਐਲਾਨ ਕੀਤਾ ਹੋਇਆ, ਇਹ ਹਵਾਰਾ ਸਾਹਿਬ ਦੀ ਜੇ ਪਰੋਲ ਹੋ ਜਾਂਦੀ ਹੈ ਕੀ ਪੋਸਟਪੋਨਡ ਹੋਏਗਾ ਜੀ? ਦੇਖੋ ਇਹ
ਅਸੀਂ ਪਹਿਲਾਂ ਵੀ ਸਰਕਾਰ ਨੂੰ ਇੱਕ ਅਲਟੀਮੇਟਮ ਦਿੱਤਾ ਸੀ ਕਿ 5 ਤਰੀਕ ਤੋਂ ਪਹਿਲਾਂ ਕੋਈ ਵੀ ਮਸਲਾ, ਭਾਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪਰੋਲ ਦਾ ਮਸਲਾ, ਪਰਮਜੀਤ ਸਿੰਘ ਭਿਓਰਾ ਦੀ ਪਰੋਲ ਦਾ ਮਸਲਾ, ਜੇਕਰ ਸਰਕਾਰ 5 ਤਰੀਕ ਤੋਂ ਪਹਿਲਾਂ ਕਰਦੀ ਹੈ ਤਾਂ ਅਸੀਂ ਤਬਦੀਲੀ ਕਰ ਦੇਂਗੇ। ਸੋ ਉਸ ਤੋਂ ਜਿਹੜੀ ਤਾਜ਼ਾ 4 ਤਰੀਕ ਨੂੰ ਗਵਰਨਰ ਨਾਲ ਮੀਟਿੰਗ ਹੋਈ ਹੈ, ਸਾਨੂੰ ਕੁਝ ਵਿਸ਼ਵਾਸ ਭਰੋਸਾ ਹੋਇਆ ਕਿ ਸਰਕਾਰ ਕੁਝ ਕਰਨ ਜਾ ਰਹੀ ਹੈ। ਭਾਵੇਂ ਇਸੇ ਦੇ ਤਹਿਤ ਮੁੱਖ ਮੰਤਰੀ ਪੰਜਾਬ ਨੇ ਵੀ ਚਿੱਠੀ ਲਿਖੀ ਹੈ, ਗਵਰਨਰ ਨੂੰ ਸਿਫਾਰਿਸ਼ ਕਰੀ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪਰੋਲ ਦੀ। ਸੋ ਸਵਾਗਤ ਕਰਦੇ ਹਾਂ, ਕਰਨਾ ਚਾਹੀਦਾ, ਕਿਉਂਕਿ ਸਰਕਾਰ ਲੋਕਾਂ ਵੱਲੋਂ ਬਣਦੀ ਹੈ, ਲੋਕਾਂ ਵਾਸਤੇ ਬਣਦੀ ਹੈ। ਸੋ ਇਹ ਮਸਲਾ ਉਹਨਾਂ ਨੂੰ ਅੱਜ ਤੋਂ 3 ਸਾਲ ਪਹਿਲਾਂ ਹੱਲ ਕਰਨਾ ਚਾਹੀਦਾ ਸੀ। ਚਲੋ ਇਹ ਹੋਇਆ। ਬਾਕੀ ਜੇ ਜਿਹੜੇ ਅੱਜ ਦੇ ਮੁੱਦੇ ਆ, ਕੋਈ ਅੱਜ ਅਸੀਂ ਆਪਣਾ ਉੱਥੇ ਪੱਖ ਰੱਖਣਾ ਮੀਟਿੰਗ ਵਿੱਚ। ਜਿਹੜੀ ਮੁੱਖ ਮੰਤਰੀ ਨੇ ਚਿੱਠੀ ਭੇਜੀ ਹੈ ਭਾਈ ਹਵਾਰਾ ਸਾਹਿਬ ਦੀ ਪਰੋਲ ਬਾਰੇ, ਉਹਦਾ ਰਿਪਲਾਈ ਰਾਜਪਾਲ ਦੇ ਵੱਲੋਂ ਕੋਈ ਅਜੇ ਤੱਕ ਆ ਸਕਿਆ ਜਾਂ ਨਹੀਂ ਆਇਆ ਜੀ? ਦੇਖੋ, ਉਸ ਇਹ ਜਿਹੜੀ ਮੀਡੀਆ ਰਾਹੀਂ ਹੈ ਸਾਨੂੰ ਪਤਾ ਲੱਗੀ ਹੈ, ਜਿਹੜੀ ਉਹ ਚਿੱਠੀ ਵਾਇਰਲ ਵੀ ਹੋਈ ਹੈ ਵੀ ਉਹ ਮੁੱਖ ਮੰਤਰੀ ਨੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਹੈ। ਹੁਣ ਦੇਖੋ, ਗਵਰਨਰ ਸਾਹਿਬ ਆਪ ਪ੍ਰਵਾਨਗੀ ਦੇਣਗੇ ਜਾਂ ਅੱਗੇ ਗ੍ਰਹਿ ਵਿਭਾਗ ਨੂੰ ਭੇਜਣਗੇ, ਇਹ ਅਗਲਾ ਪ੍ਰੋਸੈਸ ਹੈ। ਸੋ ਅਜੇ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਇਸ ਕਰਕੇ ਸਮੇਂ ਤੋਂ ਪਹਿਲਾਂ ਕੋਈ ਗੱਲ ਕਰਨੀ ਠੀਕ ਵੀ ਨਹੀਂ। ਜਿੱਥੇ ਅੱਜ ਮੈਂ ਉਹਨਾਂ ਮਸਲਿਆਂ ਬਾਰੇ ਗੱਲ ਕਰੀ ਹੈ, ਮੈਂ ਅੱਜ ਇੱਕ ਤੁਹਾਡੇ ਚੈਨਲ ਰਾਹੀਂ ਇੱਕ ਜ਼ਰੂਰ ਬੇਨਤੀ ਕਰਦਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਆਉਣ ਵਾਲੇ ਦਿਨਾਂ 'ਚ ਪਰੋਲ ਤੇ ਆ ਜਾਣ, ਤਾਂ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਉਹਨਾਂ ਦਾ ਵੱਡਾ ਯੋਗਦਾਨ ਹੈ ਕਿ ਉਹਨਾਂ ਦੇ ਉਦਮਾਂ ਸਦਕਾ ਇਹ ਸਾਨੂੰ ਮਿਲੀ ਹੈ ਕਾਮਯਾਬੀ। ਸੋ ਜੇ ਉਹ ਆਉਂਦੇ ਆ, ਅਸੀਂ ਜਾਬਤੇ 'ਚ ਰਹਿ ਕੇ ਉਸ ਨੂੰ ਉਹ ਕਰਨਾ, ਕੋਈ ਹੁੱਲੜਬਾਜ਼ੀ ਨਹੀਂ ਕਰਨੀ, ਕਿਉਂਕਿ ਇਹ ਪਹਿਲੀ ਪਰੋਲ ਹੈ। ਅਸੀਂ ਪੂਰਾ ਪ੍ਰਸ਼ਾਸਨ ਨੂੰ ਵੀ ਪੂਰਾ ਵਿਸ਼ਵਾਸ ਦਿਵਾ ਰਹੇ ਹਾਂ ਕਿ ਅਸੀਂ ਡਿਸਿਪਲਿਨ 'ਚ ਰਹਿ ਕੇ ਉਹ ਪਰੋਲ ਕੱਟ ਕੇ ਜਾਣਗੇ। ਕੋਈ ਇਸ ਤਰ੍ਹਾਂ ਦੀ ਅਣਸੁਖਾਵੀ ਘਟਨਾ ਬਿਲਕੁਲ ਨਹੀਂ ਵਾਪਰਦੀ। ਸੋ ਮੈਂ ਸਾਰਿਆਂ ਨੂੰ, ਪੰਜਾਬ ਦੀ ਆਵਾਮ ਨੂੰ ਬੇਨਤੀ ਵੀ ਕਰਾਂਗਾ ਕਿ ਅਸੀਂ ਇਹ ਕਾਰਜ ਪੂਰਾ ਜਾਬਤੇ 'ਚ ਰਹਿ ਕੇ, ਤੁਹਾਡਾ ਬਹੁਤ ਪਿਆਰ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਨਾਲ, ਉਹਨਾਂ ਵੱਲੋਂ ਵੀ ਬੇਨਤੀ ਹੈ ਕਿ ਆਪਾਂ ਨੇ ਪੂਰੇ ਉਹ ਸਤਿਕਾਰ ਕਰਦੇ ਹਾਂ ਭਾਵਨਾਵਾਂ ਦਾ, ਪੂਰੇ ਜਾਬਤੇ 'ਚ ਰਹਿ ਕੇ ਇਹ ਕੱਟਣੀ। ਬਿਲਕੁਲ। ਸਿੰਘ ਸਾਹਿਬ, ਭਾਈ ਜਗਤਾਰ ਸਿੰਘ ਹਵਾਰਾ ਦੇ ਹਾਲ ਦੇ ਵਿੱਚ ਪੈਰੋਲ ਨੂੰ ਲੈ ਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਿਹੜੀ ਵਿਚਾਰ ਚਰਚਾ ਪ੍ਰਸ਼ਾਸਨ ਦੇ ਨਾਲ ਹੋ ਰਹੀ ਹੈ ਜਾਂ ਹੋਣੀ ਹੈ, ਉਹਦੇ ਨੂੰ ਲੈ ਕੇ ਗੱਲਬਾਤ ਕੀਤੀ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।